ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ ਮੈਂ ਰਾਜਕਰਮੀਤ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 2 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੀਆਨਾ 415 909 0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਅਤੇ ਜ਼ੈਂਡਰ ਗਰੁੱਪ ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ, ਕਹਿੰਦੇ ਵੀ ਇਸ ਦੀ ਪੋਪੂਲੇਸ਼ਨ ਦੂਜੀ ਵਾਰੀ ਫੇਰ ਜਿਹੜੀ ਘਟੀ ਹੈਗੀ ਲਗਾਤਾਰ ਦੂਜੇ ਸਾਲ। ਕੈਲੀਫੋਰਨੀਆ ਦੇ ਵਿੱਚ ਪੋਪੂਲੇਸ਼ਨ ਘਟਣ ਦੇ ਚਾਂਸ ਇਹ ਆ ਵੀ ਪਿਛਲੇ 2 ਸਾਲਾਂ ਦੇ ਦੌਰਾਨ ਮੌਤਾਂ ਵੀ ਜ਼ਿਆਦਾ ਹੋਈਆਂ, ਬਰਥ ਰੇਟ ਘੱਟ ਹੈਗੇ ਆ, ਨਵੇਂ ਇਮੀਗ੍ਰੈਂਟ ਵੀ 2 ਸਾਲਾਂ ਦੇ ਵਿੱਚ ਘੱਟ ਆਏ ਹੈਗੇ ਕਿਉਂਕਿ ਇਮੀਗ੍ਰੇਸ਼ਨ ਆਲਮੋਸਟ ਡੈਡ ਹੀ ਸੀ। ਉੱਥੇ ਕਿਸੇ ਨੂੰ ਅਪਾਇੰਟਮੈਂਟ ਨਹੀਂ ਮਿਲਦੀ ਸੀ ਜਿਹੜੇ ਆਲਰੇਡੀ ਕੇਸ ਪ੍ਰੂਵ ਹੋਏ ਜਿਨ੍ਹਾਂ ਨੇ ਇੱਥੇ ਆਉਣਾ ਵੀ ਹੈਗਾ ਆ। 2021 ਦੇ ਵਿੱਚ 1,17,552 ਲੋਕ ਲੂਜ਼ ਕੀਤੇ ਹੈਗੇ ਸਟੇਟ ਆਫ ਕੈਲੀਫੋਰਨੀਆ ਨੇ। 39,185,605 ਲੋਕਾਂ ਦੀ ਗਿਣਤੀ ਹੈਗੀ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ ਦੇ ਮੁਤਾਬਕ। ਤੇ ਇਸ ਤੋਂ ਪਹਿਲੇ ਸਾਲ ਵੀ ਜਿਹੜੀ ਆ ਉਹ ਪੋਪੂਲੇਸ਼ਨ ਘਟੀ ਸੀਗੀ। ਸੋ ਰੀਜ਼ਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਹਿੰਦੇ ਵੀ ਪੋਪੂਲੇਸ਼ਨ ਇਸ ਕਰਕੇ ਘਟ ਰਹੀ, ਲੋਕ ਮੂਵ ਆਊਟ ਵੀ ਹੋ ਰਹੇ ਆ, ਪ੍ਰਾਈਸਿਸ ਘਰਾਂ ਦੀਆਂ ਜਾਂ ਰੈਂਟ ਜ਼ਿਆਦੇ ਆ, ਦੂਸਰਾ ਲੋਕਾਂ ਦੇ ਜਿਹੜੇ ਬੱਚੇ ਆ ਉਹ ਘੱਟ ਹੋ ਰਹੇ ਤੇ ਡੈਥ ਜਿਹੜੀਆਂ ਮੌਤਾਂ ਆ ਪਿਛਲੇ 2 ਸਾਲਾਂ 'ਚ ਜ਼ਿਆਦਾ ਹੋਈਆਂ। ਜੀ ਇਹੀ ਨਹੀਂ, ਆਪਾਂ ਜਦੋਂ ਸੈਂਸਸ ਹੋਈ ਸੀ, ਮਰਦਮਸ਼ੁਮਾਰੀ ਸੀ, ਉਸ ਤੋਂ ਬਾਅਦ ਦੇ ਵਿੱਚ 2 ਸੀਟਾਂ ਵੀ ਜਿਹੜੀਆਂ ਉਹ ਲੂਜ਼ ਕੀਤੀਆਂ ਕਿਉਂਕਿ ਪੋਪੂਲੇਸ਼ਨ ਓਵਰਆਲ ਉਨੀ ਜਿਹੜੀ ਗਰੋਥ ਨਹੀਂ ਹੋਈ ਉਹ ਘਟੀ ਹੈਗੀ ਆ। ਸੋ ਕਹਿੰਦੇ ਵੀ ਇਹ ਪ੍ਰੋਬਲਮ ਈਜ਼ੀਲੀ ਫਿਕਸ ਹੋਣ ਵਾਲੀ ਨਹੀਂ ਆ। ਲਗਾਤਾਰ 30 ਸਾਲਾਂ ਦੇ ਵਿੱਚ ਕੈਲੀਫੋਰਨੀਆ ਪੋਪੂਲੇਸ਼ਨ ਲੂਜ਼ ਕਰ ਰਹੀ ਆ ਬਾਕੀ ਸਟੇਟਸ ਦੇ ਮੁਕਾਬਲੇ ਦੇਖਿਆ ਜਾਵੇ ਤੇ ਕੈਲੀਫੋਰਨੀਆ ਇਹਨਾਂ ਸਾਰੀਆਂ ਸਟੇਟਸ ਦੇ ਵਿੱਚੋਂ ਸਭ ਤੋਂ ਵੱਡੀ ਸਟੇਟ ਆ ਦ ਬਿਗੇਸਟ ਲੂਜ਼ਰ ਦੇ ਵਜੋਂ ਉੱਭਰ ਕੇ ਸਾਹਮਣੇ ਆਈ ਹੈਗੀ ਆ। ਸੋ ਓਵਰਆਲ ਪੋਪੂਲੇਸ਼ਨ ਥੱਲੇ ਵੱਲ ਨੂੰ ਜਿਹੜੀ ਉਹ ਵਧੀ ਆ। 2,80,000 ਤੋਂ ਜ਼ਿਆਦਾ ਲੋਕਾਂ ਨੇ ਕੈਲੀਫੋਰਨੀਆ ਨੂੰ ਛੱਡਿਆ 2021 ਦੇ ਵਿੱਚ। ਕਹਿੰਦੇ ਵੀ ਇਹ ਬਿਗੇਸਟ ਟ੍ਰੈਂਡ ਦੇਖਿਆ ਜਾ ਰਿਹਾ ਹੈ ਤੇ ਦਹਾਕੇ ਪੁਰਾਣਾ ਇਹ ਟ੍ਰੈਂਡ ਆ ਤੇ ਲਗਾਤਾਰ ਲੋਕ ਕੈਲੀਫੋਰਨੀਆ ਤੋਂ ਛੱਡ ਕੇ ਜਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਇਹ ਨਹੀਂ ਹੈਗਾ ਵੀ ਸਾਡੇ ਹੁਣ ਵੈਦਰ ਜਿਹੜਾ ਉਹ ਬੈਡ ਹੋ ਗਿਆ ਆ। ਸੋ ਪਰ ਕਹਿੰਦੇ ਆ ਵੀ ਲਗਾਤਾਰ ਕੈਲੀਫੋਰਨੀਆ ਦੀਆਂ ਕਈ ਪਾਲਿਸੀਜ਼ ਤੋਂ ਜਿਹੜੇ ਉਹ ਨਾਖੁਸ਼ ਨੇ। ਰੀਸੈਂਟਲੀ ਆਏ ਬਜਟ ਸਰਪਲਸ ਦਾ ਆંકੜਾ $68 ਬਿਲੀਅਨ ਦੇ ਉੱਤੇ ਕਹਿੰਦੇ ਆ ਉਹ ਆਇਆ ਹੈਗਾ ਆ। ਉਹ ਤਾਂ ਹਰਜੋਤ ਸਿੰਘ ਜੀ ਬਰਥ ਰੇਟ ਦੇ ਨਾਲੋਂ ਜਦੋਂ ਡੈਥ ਰੇਟ ਵੱਧਦੀ ਆ ਤਾਂ ਇਹ ਖਤਰਾ ਜਿਹੜਾ ਉਹ ਜ਼ਰੂਰ ਬਣਦਾ ਹੈ। ਇਹ ਪੂਰੀ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀ ਪ੍ਰੋਬਲਮ ਆ ਉਹ ਵੱਧ ਰਹੀ ਹੈਗੀ ਆ। ਕਈ ਮੁਲਕਾਂ ਨੂੰ ਪਾਪੂਲੇਸ਼ਨ ਲਾਸ ਦਾ ਸਾਹਮਣਾ ਕਰਨਾ ਪੈ ਰਿਹਾ ਆ, ਜਾਪਾਨ ਵਰਗੇ ਜਿਹੜੇ ਮੁਲਕ ਹੈਗੇ ਆ ਇਸ ਦੇ ਵਿੱਚ। ਸੋ ਕਹਿੰਦੇ ਵੀ 3 ਜਿਹੜੀਆਂ ਕੋਸਟਲ ਕਾਉਂਟੀਜ਼ ਹੈਗੀਆਂ ਆ 2021 ਦੇ ਵਿੱਚ 3 ਨੇ ਹੀ ਪਾਪੂਲੇਸ਼ਨ ਲੂਜ਼ ਕੀਤੀ ਆ, ਲਾਸ ਐਂਜਲਸ, ਔਰੇਂਜ ਤੇ ਸੈਨ ਡਿਏਗੋ। ਤੇ ਜਿਹੜੀ ਇਨਲੈਂਡ ਕਾਉਂਟੀਜ਼ ਆ ਉੱਥੇ ਪਾਪੂਲੇਸ਼ਨ ਥੋੜ੍ਹੀ ਜਿਹੀ ਇਹਨਾਂ ਦੇ ਮੁਕਾਬਲੇ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਦੇਖੋ ਹਰਜੋਤ ਸਿੰਘ ਜੀ ਇਸ ਦਾ
ਕੀ ਮਤਲਬ ਜਿਹੜਾ ਉਹ ਨਿਕਲੂਗਾ। ਘੱਟ ਲੋਕ, ਘੱਟ ਟੈਕਸ, ਇਹ ਵੀ ਜਿਹੜੀ ਆ ਸੂਬੇ ਨੂੰ ਇੱਕ ਫਿਕਰਮੰਦੀ ਜ਼ਰੂਰ ਸਤਾਉਂਦੀ ਰਹਿੰਦੀ ਆ। ਜੀ, ਕੈਲੀਫੋਰਨੀਆ ਦੀਆਂ 58 ਕਾਉਂਟੀਜ਼ ਹੈਗੀਆਂ, ਜਿਹਦੇ ਵਿੱਚੋਂ 34 ਕਾਉਂਟੀਜ਼ ਦੇ ਵਿੱਚ ਸਨ 2021 ਚ ਪੋਪੂਲੇਸ਼ਨ ਘਟੀ ਹੈਗੀ ਆ। 10 ਜਿਹੜੇ ਵੱਡੇ ਸ਼ਹਿਰ ਆ ਉਹਨਾਂ ਨੇ ਜਿਹੜੀ ਪੋਪੂਲੇਸ਼ਨ ਆ ਲੂਜ਼ ਕੀਤੀ ਆ, ਲਾਸ ਐਂਜਲਸ, ਸੈਨ ਫਰਾਂਸਿਸਕੋ, ਸੈਕਰਾਮੈਂਟੋ, ਓਕਲੈਂਡ ਤੇ ਐਨਾਹਿਮ। ਤੇ ਜਿਹੜੇ ਕਾਉਂਟੀਜ਼ ਜਾਂ ਜਿਹੜੇ ਏਰੀਆਜ਼ ਨੇ ਪੋਪੂਲੇਸ਼ਨ ਇਨਕਰੀਜ਼ ਕੀਤੀ ਆ ਉਹ ਹੈਗੀ ਸੈਂਟਰਲ ਵੈਲੀ, ਫ੍ਰਿਜ਼ਨੋ ਵਾਲਾ ਏਰੀਆ, ਸਟਾਕਟਨ ਇਧਰੋਂ, ਤੇ ਇਨਲੈਂਡ ਇੰਪਾਇਰ ਤੇ ਨਾਰਦਰਨ ਕੈਲੀਫੋਰਨੀਆ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਚਾਹੀਏ, ਕੈਲੀਫੋਰਨੀਆ ਨੇ ਕੁਛ ਦਿਨ ਪਹਿਲਾਂ ਸਾਰੀ ਦੀ ਸਾਰੀ ਬਿਜਲੀ ਆ ਉਹ ਰੀਨਿਊਏਬਲ ਸੋਰਸ ਤੋਂ ਜਨਰੇਟ ਕੀਤੀ। ਤਕਰੀਬਨ ਸਾਰੀ 99.87% ਜਿੰਨਾ ਵੀ ਲੋਡ ਸੀਗਾ ਇੱਕ ਟਾਈਮ ਦੇ ਉੱਤੇ, ਉਹ ਜਿਹੜਾ ਹਰਜੋਤ ਸਿੰਘ ਜੀ ਰੀਨਿਊਏਬਲ ਐਨਰਜੀ ਦੇ ਨਾਲ ਸੀਗਾ। ਇਸ ਤੋਂ ਪਹਿਲਾਂ ਰਿਕਾਰਡ 97.58% ਦਾ ਦੱਸਿਆ ਜਾਂਦਾ ਆ। ਕੈਲੀਫੋਰਨੀਆ ਇੰਡੀਪੈਂਡੈਂਟ ਸਿਸਟਮ ਆਪਰੇਟਰ ਇੱਕ ਨਾਨ ਪ੍ਰੋਫਿਟ ਆ ਜਿਹੜੀ ਸੂਬੇ ਦੀ ਬਿਜਲੀ ਦੀ ਵਰਤੋਂ ਦੇ ਉੱਤੇ ਨਜ਼ਰ ਰੱਖਦੀ ਆ। I-10 ਦੇ ਇਰਦ ਗਿਰਦ ਕਹਿੰਦੇ ਆ ਵੀ ਜਿਹੜੇ ਸੋਲਰ ਪਾਵਰਡ ਪਲਾਂਟ ਜਿਹੜੇ ਇਸ ਟਾਈਮ ਬਣਾਏ ਗਏ ਹੈਗੇ ਆ, ਕੈਲੀਫੋਰਨੀਆ ਦੀ ਬਿਜਲੀ ਦੇ ਮੁੱਖ ਉਤਪਾਦਕ ਦੇ ਵਜੋਂ ਕੰਮ ਆ ਰਹੇ ਆ। 12,391 ਮੈਗਾਵਾਟ ਐਨਰਜੀ ਇੱਕ ਦਿਨ ਜਿਹੜੀ ਉੱਥੋਂ ਜਨਰੇਟ ਕੀਤੀ ਗਈ ਹੈਗੀ ਆ। ਸੋ ਕੁਝ ਦਿਨ ਪਹਿਲਾਂ ਜਿਹੜਾ ਕੋਚੇਲਾ ਇੱਕ ਵੈਲੀ ਦੇ ਵਿੱਚ ਹਰਜੋਤ ਸਿੰਘ ਜੀ ਵਰਤਿਆ ਗਿਆ ਸੀਗਾ, ਹੋਇਆ ਸੀਗਾ ਇੱਕ ਮਿਊਜ਼ਿਕ ਫੈਸਟੀਵਲ। ਉਸ ਦੌਰਾਨ ਸੂਬੇ ਦੀ ਡਿਮਾਂਡ 18,672 ਮੈਗਾਵਾਟ ਸੀ, ਜਿਹਦੇ ਵਿੱਚੋਂ 99.8% ਇਹ ਬਿਜਲੀ ਜਿਹੜੀ ਪੈਦਾਵਾਰ ਆ ਉਸ ਦੀ ਵਰਤੋਂ ਸੋਲਰ ਤੋਂ, ਵਿੰਡ ਤੋਂ, ਜੀਓਥਰਮਲ ਤੇ ਹੋਰ ਰੀਨਿਊਏਬਲ ਸੋਰਸਿਸ ਤੋਂ ਆਈ ਹੈਗੀ ਹੈ। ਇਨਵਾਇਰਮੈਂਟਲਿਸਟ ਪਿਛਲੇ ਕਈ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਇਸ ਦੀ ਮੰਗ ਕਰ ਰਹੇ ਆ ਵੀ ਕੈਲੀਫੋਰਨੀਆ ਦੀ ਪਾਵਰ ਰੀਨਿਊਏਬਲ ਸੋਰਸਿਸ ਤੋਂ ਜ਼ਿਆਦਾ ਜਿਹੜੀ ਉਹ ਵਧੇ। ਇਹ ਸਿਰਫ ਇੱਕ ਦਿਨ ਦੇ ਲਈ ਇਦਾਂ ਹੋਇਆ, ਇਹਦਾ ਮਤਲਬ ਇਹ ਨਹੀਂ ਆ ਵੀ ਐਵਰੀ ਡੇ ਇੰਨੀ ਜਿਹੜੀ ਬਿਜਲੀ ਆ ਉੱਥੋਂ ਜਨਰੇਟ ਹੁੰਦੀ ਆ। ਇਹ ਸੀਗਾ ਵੀ ਉਸ ਦਿਨ ਸਨ ਵੀ ਸੀਗਾ, ਉਹ ਸਾਰਾ ਕੁਝ ਸੀਗਾ, ਪਰ ਇਸ ਪਾਸੇ ਵੱਲ ਨੂੰ ਜਿਹੜੇ ਕਦਮ ਵਧਣੇ ਇੱਕ ਚੰਗੀ ਗੱਲ ਜਿਹੜੀ ਉਹ ਹੋਵੇਗੀ। ਇਹ ਗਰੁੱਪ ਕੋਸ਼ਿਸ਼ ਕਰ ਰਿਹਾ ਆ ਵੀ 1 ਮਿਲੀਅਨ ਸੋਲਰ ਰੂਫਟਾਪ ਜਿਹੜੇ ਸਟੇਟ ਵਾਈਡ ਉਪਲਬਧ ਨੇ, ਖਾਸ ਕਰਕੇ ਵੱਡੇ ਬਿਜ਼ਨਸਿਸ ਦੇ, ਉਹਨਾਂ ਉੱਤੇ ਵੀ ਜਿਹੜੇ ਸੋਲਰ ਆ ਉਹ ਲਗਾਏ ਜਾਣ। ਸੋ ਕਹਿੰਦੇ ਵੀ 1 ਮਿਲੀਅਨ ਆਲਰੇਡੀ ਹੋ ਚੁੱਕੇ ਆ ਤੇ ਮਿਲੀਅਨਸ ਹੋਰ ਆਪਾਂ ਨੂੰ ਇਦਾਂ ਦੇ ਚਾਹੀਦੇ ਆ ਵੀ ਹਰ ਘਰ ਨੂੰ, ਹਰ ਬਿਜ਼ਨਸ ਦੀ ਛੱਤ ਨੂੰ ਸੋਲਰ ਫਾਰਮ ਦੇ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਬਿਜਲੀ ਦੀ ਉਤਪਾਦਨ ਦੀ ਜਿਹੜੀ ਸਮੱਸਿਆ ਆ ਉਹ ਵੀ ਘਟ ਸਕੇ। ਜੀ, ਅਗਲੀ ਖਬਰ ਵੱਲ ਚਲੀਏ। ਬੇ ਬ੍ਰਿਜ ਦੇ ਇੱਕ ਟੋਲ ਪਲਾਜ਼ੇ ਨੂੰ ਕੱਲ ਰਾਤੀ ਓਕਲੈਂਡ ਦੇ ਵਿੱਚ ਟਰੱਕ ਵਾਲੇ ਨੇ ਜਿਹੜਾ ਆਪਣਾ ਟਰੱਕ ਮਾਰ ਕੇ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਤਹਿ-ਨਹਿ ਕਰ ਦਿੱਤਾ। ਸੋ ਇਹ ਆਲਰੇਡੀ ਡਿਸਾਈਡ ਕੀਤਾ ਹੋਇਆ ਆ ਕੈਲੀਫੋਰਨੀਆ ਦੇ ਮੋਸਟਲੀ ਜਿਹੜੇ ਬ੍ਰਿਜਸ ਆ ਜਿਨ੍ਹਾਂ ਦੇ ਉੱਤੇ ਟੋਲ ਬੂਥ ਲੱਗੇ ਆ ਵੀ ਇਹਨਾਂ ਨੂੰ ਅਗਲੇ ਸਾਲ ਮੂਵ ਕਰ ਦੇਣਾ, ਕਿਉਂਕਿ ਹੁਣ ਉਹਨਾਂ ਨੇ ਸਾਰਾ ਕੁਝ ਆਟੋਮੈਟਿਕ ਕਰ ਦਿੱਤਾ ਹੈਗਾ। ਤੁਹਾਡਾ ਜਿਹੜਾ ਨੇਮ ਪਲੇਟ ਆ ਉਹ ਰੀਡ ਹੋ ਜਾਂਦੀ ਆ ਤੇ ਤੁਹਾਡੇ ਘਰੇ ਜਿਹੜੀ ਟਿਕਟ ਆ ਜਾਂਦੀ ਹੈਗੀ ਆ। ਪਰ ਕੱਲ ਜਦੋਂ ਇੱਕ ਟਰੱਕ ਨੇ ਇਸ ਟੋਲ ਬੂਥ ਨੂੰ ਭੰਨ ਦਿੱਤਾ ਤੇ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਜਿਹੜਾ ਟ੍ਰੈਫਿਕ ਆ ਬੇ ਬ੍ਰਿਜ ਦੇ ਉੱਤੇ ਉਹ ਖੜਾ ਰਿਹਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਸੈਕਟਰੀ ਆਫ ਡਿਫੈਂਸ ਜਿਹੜੇ ਮਾਰਕ ਐਸਪਰ ਆ, ਉਹਨਾਂ ਨੇ ਆਪਣੀ ਨਵੀਂ ਕਿਤਾਬ ਦੇ ਵਿੱਚ ਇੱਕ ਸਨਸਨੀ ਫਲਾਈ ਇੱਕ ਖੁਲਾਸਾ ਜਿਹੜਾ ਕੀਤਾ ਆ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਜਿਹੜੇ ਸੀਗੇ ਟਰੰਪ, ਉਹਨਾਂ ਨੇ ਆਈਡੀਆ ਲਿਆਂਦਾ, ਇਹ ਆਈਡੀਆ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਲੋਕ ਵਾਈਟ ਹਾਊਸ ਦੇ ਬਾਹਰ ਸਟਰੀਟਸ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਵੀ ਉਹਨਾਂ ਤੇ ਕਿਉਂ ਨਾ ਸ਼ੂਟ ਕਰ ਦਿੱਤਾ ਜਾਵੇ। ਜਾਰਜ ਫਲੋਇਡ ਦੀ ਪੁਲਿਸ ਵਾਲੇ ਦੇ ਦੁਆਰਾ ਹੱਤਿਆ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹ ਫੈਲੇ ਸੀ, ਜਿਹੜੇ ਕਈ ਥਾਵਾਂ ਦੇ ਉੱਤੇ ਹਿੰਸਕ ਤੇ ਲੁੱਟ-ਮਾਰ ਦੇ ਵਿੱਚ ਵੀ ਜਿਹੜੇ ਤਬਦੀਲ ਹੋਏ ਸੀਗੇ। ਸੋ ਉਸੇ ਦੌਰਾਨ ਜਿਹੜੇ ਹੁਣ ਡਿਫੈਂਸ ਸਕੱਤਰ, ਸਾਬਕਾ ਡਿਫੈਂਸ ਸਕੱਤਰ ਆ, ਇਹ ਖੁਲਾਸਾ ਜਿਹੜੇ ਉਹ ਕਰ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਸ ਦੇ ਉੱਤੇ ਹਾਲ ਦੀ ਘੜੀ ਕੋਈ ਵੀ ਟਿੱਪਣੀ ਨਹੀਂ ਕੀਤੀ। ਕਹਿੰਦੇ ਵੀ ਓਵਲ ਆਫਿਸ ਦੇ ਵਿੱਚੋਂ ਇਸ ਕਿਤਾਬ ਦੇ ਵਿੱਚ ਕਈ ਵਾਰੀ ਇਹ ਜ਼ਿਕਰ ਆਇਆ ਆ, ਜਸਟ ਸ਼ੂਟ ਦੈਮ, ਜਿਹੜੇ ਪ੍ਰੋਟੈਸਟ ਕਰਨ ਆ ਰਹੇ ਆ ਵੀ ਉਹਨਾਂ ਨੂੰ ਕਿਉਂ ਨਾ
ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਵੇ। ਸੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਚੇਅਰਮੈਨ ਆਫ ਜੁਆਇੰਟ ਚੀਫ ਸਟਾਫ ਮਾਰਕ ਮਿਲੀ ਤੇ ਅਟਾਰਨੀ ਜਨਰਲ ਬਿਲ ਬਾਰ ਸੀਗੇ, ਜਿਨ੍ਹਾਂ ਨੇ ਇਸ ਦੇ ਖਿਲਾਫ ਪੁਸ਼ ਬੈਕ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਟਰੰਪ ਹੁਣਾਂ ਦੀ ਜਿਹੜੇ ਸਹੁਰ ਆ ਉਸ ਦੇ ਵਿੱਚ ਨਰਮੀ ਜਿਹੜੀ ਆ ਉਹ ਆਈ। ਕਹਿੰਦੇ ਵੀ ਟਰੰਪ ਹੁਣੀ ਇਹ ਵੀ ਕਹਿੰਦੇ ਹੋਏ ਪਾਏ ਗਏ ਵੀ ਵੈਲ ਸ਼ੂਟ them in the leg or maybe foot, ਵੀ ਲੱਤ ਜਾਂ ਪੈਰ ਦੇ ਵਿੱਚ ਗੋਲੀ ਮਾਰੋ, ਬੀ ਹਾਰਡ ਹੁੰਦਾ ਵੀ ਉਹਨਾਂ ਉੱਤੇ ਜਿਹੜੀ ਸਖਤ ਕਾਰਵਾਈ ਜਿਹੜੀ ਉਹ ਕਰੋ। ਸੋ ਇਹ ਹੁਣ ਇੱਕ ਮਸਲਾ ਇੱਕ ਹੋਰ ਨਵਾਂ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚੋਂ ਉਹ ਫਿਰ ਵਿਵਾਦ ਦਾ ਰੂਪ ਅਖਤਿਆਰ ਕਰ ਗਿਆ। ਜੀ, ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ 300 ਦੇ ਕਰੀਬ ਵਾਇਲੇਸ਼ਨਸ ਦਿੱਤੀਆਂ ਆ ਹੈਂਡਸ ਫ੍ਰੀ ਸੈੱਲਫੋਨ ਲਾ ਨੂੰ ਜਿਹੜੇ ਵਾਇਲੇਟ ਕਰ ਰਹੇ ਸੀ। ਸੋ ਮਤਲਬ ਕਿ ਵੀ ਹੱਥ ਦੇ ਵਿੱਚ ਫੋਨ ਫੜ ਕੇ ਜਿਹੜੇ ਫੋਨ ਕਰ ਰਹੇ ਸੀਗੇ। ਸੋ ਜਿਹੜਾ ਹੁਣ ਲਾਅ ਬਣਿਆ ਆ ਉਸ ਲਾਅ ਦੇ ਮੁਤਾਬਕ ਜੇ ਤੁਹਾਨੂੰ ਪਹਿਲੀ ਵਾਰੀ ਟਿਕਟ ਮਿਲਦੀ ਹੈਗੀ ਆ ਤੇ ਤੁਹਾਨੂੰ ਫਾਈਨ ਹੁੰਦਾ ਹੈਗਾ, ਇਹ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ। ਤੇ ਦੂਸਰੀ ਵਾਰੀ ਜਦੋਂ ਟਿਕਟ ਮਿਲਦੀ ਆ ਤੇ ਤੁਹਾਨੂੰ ਫਾਈਨ ਤਾਂ ਹੋਣਾ ਹੀ ਹੋਣਾ ਆ ਵਿਦਿਨ ਜੇ 36 ਮਹੀਨਿਆਂ ਦੇ ਵਿੱਚ ਪਲੱਸ ਤੁਹਾਡਾ ਜਿਹੜਾ ਪੁਆਇੰਟ ਆ ਉਹ ਡਰਾਈਵਿੰਗ ਲਾਇਸੈਂਸ ਦੇ ਉੱਤੇ ਐਡ ਹੋ ਜਾਊਗਾ। ਸੋ ਇੱਕ ਪੁਆਇੰਟ ਐਡ ਹੋਣ ਦਾ ਮਤਲਬ ਇਹ ਆ ਵੀ ਤੁਹਾਡਾ ਜਿਹੜਾ ਰੈਕਡ ਆ ਉਹਦੇ ਤੇ ਪੁਆਇੰਟ ਆ ਗਿਆ, ਫਿਰ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਚਾਹੇ ਤੁਹਾਡੀ ਕਮਰਸ਼ੀਅਲ ਵਹੀਕਲ ਦੀ ਆ ਜਾਂ ਪਰਸਨਲ ਵਹੀਕਲ ਦੀ ਆ ਉਹ ਇਨਕਰੀਜ਼ ਹੋ ਜਾਏਗੀ। ਜੀ, ਕੋਲਿੰਗਾ ਦੇ ਨਜ਼ਦੀਕ ਅੱਜ ਜਿਹੜਾ ਇੱਕ ਹਾਦਸਾ ਵਾਪਰਿਆ, ਦੁਰਘਟਨਾ ਵਾਪਰੀ, ਕਹਿੰਦੇ ਵੀ ਹੈਡ ਔਨ ਕ੍ਰੈਸ਼ ਹੋਇਆ, ਜਿਸ ਦੇ ਵਿੱਚ 3 ਜਾਣਿਆਂ ਦੀ ਮੌਤ ਹੋਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਰਾਊਟ 33 ਤੇ ਸਟਰ ਐਵੀਨਿਊ ਦੇ ਉੱਤੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ। ਕਹਿੰਦੇ ਵੀ ਇੱਕ ਵੈਨ ਆ ਰਹੇ ਸਾਹਮਣਿਓਂ ਇੱਕ ਦੂਜੇ ਵਹੀਕਲ ਦੇ ਵਿੱਚ ਹੈਡ ਔਨ ਕ੍ਰੈਸ਼ ਕਰ ਗਈ। ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਅੱਗ ਵੀ ਲੱਗ ਗਈ ਤੇ ਪੂਰੀ ਤਰ੍ਹਾਂ ਉਹ ਝੁਲਸ ਗਈਆਂ। ਪੁਲਿਸ ਨੇ ਇਹ ਕਨਫਰਮ ਕੀਤਾ ਵੀ 3 ਜਾਣਿਆਂ ਦੀ ਮੌਤ ਹੋਈ ਆ, ਪਰ ਅਜੇ ਤੱਕ ਕਿਸੇ ਨੂੰ ਵੀ ਆਇਡੈਂਟੀਫਾਈ ਨਹੀਂ ਕੀਤਾ ਗਿਆ, ਸ਼ਨਾਖਤ ਨਹੀਂ ਕੀਤੀ ਗਈ। ਸਾਰੇ ਹੀ ਬਾਲਗ ਦੱਸੇ ਜਾਂਦੇ ਆ ਤੇ ਇਸ ਹਾਦਸੇ ਦੀ ਕਾਰਨਾਂ ਦੀ ਜਾਂਚ ਹੁਣ ਸ਼ੁਰੂ ਹੋ ਚੁੱਕੀ ਹੈ। ਜੀ, ਇਸੇ ਤਰ੍ਹਾਂ ਮੰਟੀਕੇ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈ। ਮੰਟੀਕਾ ਦੀ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਇੱਕ ਬਿਗ ਲੀਗ ਡ੍ਰੀਮਸ ਦੇ ਪਾਰਕਿੰਗ ਲਾਟ ਦੇ ਵਿੱਚ ਕਹਿੰਦੇ ਪਈ ਇੱਕ ਬੰਦੇ ਨੇ ਮਰਡਰ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਲੱਭਣ ਦੀ ਟਰਾਈ ਕੀਤੀ ਤੇ ਫੇਸਬੁੱਕ ਦੇ ਉੱਤੇ ਪੋਸਟ ਵੀ ਪਾਈ ਉਹਨਾਂ ਨੇ, ਤੇ ਪਤਾ ਚੱਲਿਆ ਵੀ ਉਹ ਜਿਹੜਾ ਬੰਦਾ ਕੋਸ਼ਿਸ਼ ਕਰ ਰਿਹਾ ਸੀ ਉਸਨੇ ਸੁਸਾਈਡ ਕਰ ਲਿਆ ਤੇ ਉਸ ਦੀ ਜਿਹੜੀ ਬੋਡੀ ਆ ਉਹ ਪੁਲਿਸ ਨੂੰ ਮਿਲ ਗਈ ਤੇ ਉਹਨਾਂ ਨੇ ਉਸ ਬੰਦੇ ਦਾ ਨਾਮ ਕੋਰੀ ਕ੍ਰੋਸਲੋ ਦੱਸਿਆ, 42 ਸਾਲਾਂ ਦਾ, ਜੋ ਕਿ ਸਟਾਕਟਨ ਸ਼ਹਿਰ ਤੋਂ ਸੀ। ਜੀ, ਇੱਕ ਫੈਡਰਲ ਜੂਰੀ ਨੇ ਇੱਕ ਸਾਬਕਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵੈਟਰਨ ਆ ਉਸ ਨੂੰ ਜਿਹੜੀ ਆ ਉਹ ਕਨਵਿਕਸ਼ਨ ਕਰ ਦਿੱਤੀ ਆ, ਸਜ਼ਾ ਕਹਿੰਦੇ ਆ ਵੀ ਉਹ ਸੁਣਾਈ ਜਾ ਸਕਦੀ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਇਹ ਵੈਟਰਨ ਆ ਕੈਪੀਟਲ ਦੇ ਵਿੱਚ ਜਦੋਂ ਹਿੰਸਾ ਹੋ ਰਹੀ ਸੀ ਉੱਥੇ ਮੌਜੂਦ ਸੀਗਾ ਤੇ ਇਹਨੇ ਜਿਹੜੇ ਕੈਪੀਟਲ ਪੁਲਿਸ ਆ ਉਸ ਦੇ ਆਫਿਸਰ ਨੂੰ ਕਹਿੰਦੇ ਆ ਅਸੌਲਟ ਕੀਤਾ। ਥਾਮਸ ਵੈਬਸਟਰ 20 ਸਾਲ ਦੇ ਲਈ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ ਸੀਗਾ ਇਸਨੇ, ਤੇ ਹੁਣ ਜਿਹੜੇ ਜਿਊਰੀ ਆ ਉਸ ਨੇ ਕਹਿੰਦੇ ਵੀ 3 ਘੰਟੇ ਤੋਂ ਘੱਟ ਸਮੇਂ ਦੇ ਵਿੱਚ ਡੈਲੀਬਰੇਟ ਕਰਦੇ ਹੋਏ ਵੈਬਸਟਰ ਨੂੰ ਕਨਵਿਕਟ ਕਰ ਦਿੱਤਾ। 6 ਕਾਊਂਟ ਇਸ ਦੇ ਉੱਤੇ ਵੱਖ-ਵੱਖ ਚਾਰजेस ਦੇ ਲਗਾਏ ਗਏ ਸੀਗੇ। ਸੋ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਜਿੰਨੇ ਵੀ ਅਸੌਲਟ ਚਾਰजेस ਇਸ ਦੇ ਉੱਤੇ ਲੱਗੇ ਆ 20 ਸਾਲ ਤੱਕ ਦੀ ਸਜ਼ਾ ਇਸ ਨੂੰ ਹੋ ਸਕਦੀ ਹੈ। 56 ਸਾਲਾਂ ਦਾ ਵੈਬਸਟਰ ਇਸਨੇ ਟੈਸਟੀਫਾਈ ਕੀਤਾ ਸੀਗਾ ਵੀ ਮੈਂ ਆਪਣੇ ਆਪ ਨੂੰ ਬਚਾਉਣ ਦੇ ਲਈ ਪ੍ਰੋਟੈਕਟ ਕਰਨ ਦੇ ਲਈ ਇਹ ਕੀਤਾ ਆ। ਸੋ ਕਹਿੰਦੇ ਵੀ ਇੱਕ ਰੂਗ ਕੌਪ ਜਿਸ ਨੇ ਇਸ ਨੂੰ ਪੰਚ ਕੀਤਾ, ਪਰ ਬਾਅਦ ਦੇ ਵਿੱਚ ਜਿਹੜੀਆਂ ਕੁਛ ਵੀਡੀਓਜ਼ ਆਈਆਂ ਉਸ ਦੇ ਵਿੱਚ ਇਸ ਦੇ ਇਹ ਦਾਅਵੇ ਜਿਹੜੇ ਆ ਉਹ ਝੂਠੇ ਸਾਬਤ ਹੋਏ ਤੇ ਜਿਊਰੀ ਨੇ ਇਸ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਆ। ਜੀ, ਅਗਲੀ ਖਬਰ ਕਨੈਟੀਕਟ ਤੋਂ ਆ ਰਹੀ ਆ ਜਿਹੜੀ ਕਿ ਸਿੱਖਾਂ ਦੇ ਸੰਬੰਧ ਦੇ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ ਕਨੈਟੀਕਟ ਦੀ ਜਨਰਲ ਜਿਹੜੀ ਅਸੈਂਬਲੀ ਆ ਉਹਨਾਂ ਨੇ ਸਟੇਟ ਆਫ ਕਨੈਟੀਕਟ ਦੀ 36ਵੀਂ ਐਨੀਵਰਸਰੀ ਡੈਕਲੇਰੇਸ਼ਨ ਆਫ ਸਿੱਖ ਇੰਡੀਪੈਂਡੈਂਸ ਦੀ ਉਸ ਨੂੰ ਜਿਹੜਾ ਆ ਮਾਨਤਾ ਦਿੱਤੀ ਸੀ। ਉਸ ਮਾਨਤਾ ਦੇਣ ਤੋਂ ਬਾਅਦ ਜਿਹੜੀ ਇੰਡੀਆ ਦੀ ਸਰਕਾਰ ਆ, ਇੰਡੀਆ ਦੀ ਐਮਬੈਸੀ ਆ,
ਉਹ ਕਾਫੀ ਔਖੀ ਹੋਈ ਤੇ ਇੰਡੀਆ ਦੇ ਜਿਹੜੇ ਕੌਂਸਲਰ ਜਨਰਲ ਹੈਗੇ ਆ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਵੀ ਇਹ ਇੰਡੀਆ ਦੇ ਜਿਹੜੀ ਇੰਟਰਨਲ ਮੈਟਰ ਆ ਉਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤੁਸੀਂ ਮੱਲੋ ਮੱਲੀ ਐਂਟਰੀ ਕਰ ਰਹੇ ਹੋ। ਸੋ ਕਨੈਟੀਕਟ ਦੇ ਵਿੱਚ ਸਿੱਖ ਜਿਹੜੇ ਆ ਕਾਫੀ ਵਧੀਆ ਕੰਮ ਕਰਦੇ ਰਹਿੰਦੇ ਆ। ਪਿੱਛੇ ਜਿਹਾ ਮਿਊਜ਼ੀਅਮ ਵੀ ਲਾਈ ਸੀ, ਚਾਹੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਗੱਲ ਸੀ, ਉਹ ਉੱਥੇ ਇਦਾਂ ਦਾ ਕੰਮ ਹੁੰਦਾ ਰਹਿੰਦਾ ਹੈਗਾ। ਸਟੇਟ ਆਫ ਕਨੈਟੀਕਟ ਨੇ ਜਨਰਲ ਅਸੈਂਬਲੀ ਦੇ ਵਿੱਚ ਇਹ ਸਾਈਟ ਕੀਤਾ, ਰਿਕੋਗਨਾਈਜ਼ ਕੀਤਾ ਵੀ ਅਪ੍ਰੈਲ 29 1986 ਨੂੰ ਸਿੱਖ ਨੇਸ਼ਨ ਨੇ ਜਦੋਂ ਉਹਨਾਂ ਨੇ ਸਰਬੱਤ ਖਾਲਸਾ ਸੱਦਿਆ ਸੀ, ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਡਿਕਲੇਅਰ ਕਰ ਦਿੱਤਾ ਸੀ। ਜੀ ਬਿਲਕੁਲ। ਸੋ ਨਿਸ਼ਾਨ ਸਾਹਿਬ ਵੀ ਉੱਥੇ ਉਸ ਦਿਨ ਜਿਹੜਾ ਹਰਜੋਤ ਸਿੰਘ ਜੀ ਚਲਾਇਆ ਗਿਆ ਸੀ। ਸੋ 29 ਅਪ੍ਰੈਲ ਸਾਰੇ ਜਾਣੇ ਹਰਜੋਤ ਸਿੰਘ ਜੀ ਤੁਸੀਂ ਜਿੱਦਾਂ ਦੱਸਿਆ ਆ ਵੀ ਇਹ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਜੋਂ ਜਿਹੜਾ ਉਹ ਦਿਨ ਦੇਖਿਆ ਜਾਂਦਾ ਹੈਗਾ ਆ। ਤੇ ਸਿਟੀ ਹਾਲ ਦੇ ਬਾਹਰ ਉੱਥੇ ਜਿਹੜਾ ਫਲੈਗ ਆ ਨਿਸ਼ਾਨ ਸਾਹਿਬ ਆ ਉਹ ਚੜਾਇਆ ਗਿਆ ਸੀਗਾ। ਜਿਹੜੀ ਉੱਥੇ ਦੀ ਲੋਕਲ ਅਖਬਾਰ ਆ ਉਸ ਨੂੰ ਪੰਜਾਬ ਫਲੈਗ ਦੇ ਵਜੋਂ ਵੀ ਦੱਸ ਰਹੀ ਹੈਗੀ ਆ। ਸੋ ਉੱਥੇ ਨਾਰਵਿਚ ਦੇ ਵਿੱਚ ਹੀ ਹਰਜੋਤ ਸਿੰਘ ਜੀ ਆਈ ਥਿੰਕ ਸਵਰਨਜੀਤ ਸਿੰਘ ਜਿਹੜੇ ਆ ਉਹ ਉੱਥੇ ਜਿੱਤ ਕੇ ਸਿਟੀ ਕੌਂਸਲ ਦੇ ਵਿੱਚ ਪਹੁੰਚੇ ਸੀਗੇ ਕਨੈਟੀਕਟ ਦੇ ਵਿੱਚ ਹੀ। ਸੋ ਜਿੱਦਾਂ ਤੁਸੀਂ ਕਿਹਾ ਵੀ ਭਾਰਤੀ ਇਸ ਟਾਈਮ ਅਖਬਾਰ ਆ ਇਸ ਖਬਰ ਤੋਂ ਬਾਅਦ ਦੇ ਵਿੱਚ ਬੜੇ ਬੁਖਲਾਏ ਨੇ ਤੇ ਉਹਨਾਂ ਨੂੰ ਭੰਬਲ ਭੂਸੇ ਜਿਹੜਾ ਉਹ ਪਿਆ ਆ ਵੀ ਬਣ ਜਿਹੜਾ ਆ ਉੱਥੇ ਕੀ ਗਿਆ। 5 ਲੱਖ ਤੋਂ ਵੱਧ ਸਿੱਖ ਕਹਿੰਦੇ ਅਮਰੀਕਾ ਦੇ ਵਿੱਚ ਇਸ ਟਾਈਮ ਰਹਿੰਦੇ ਆ। ਹੋ ਸਕਦੇ ਵੀ ਆਂਕੜਾ ਹੋਰ ਵੀ ਇਸ ਤੋਂ ਵੱਧ ਹੋਵੇ, ਪਰ ਇਹ ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਸਟੇਟ ਆ ਕਹਿ ਸਕਦੇ ਵੀ ਇੰਡੀਆ ਆ ਉਸ ਨੂੰ ਜ਼ਰੂਰ ਉਹ ਕੋਸ਼ਿਸ਼ ਕਰਨਗੇ ਵੀ ਇੱਦਾਂ ਦੀ ਚੀਜ਼ ਦੇ ਉੱਤੇ ਰੋਕ ਲੱਗੇ। ਯਾਦ ਹੋਣਾ ਹਰਜੋਤ ਸਿੰਘ ਜੀ ਇੱਕ ਦੀ ਜਿਹੜੇ ਸੰਤਾਂ ਦੀ ਤਸਵੀਰ ਵੀ ਇੱਕ ਲਾਇਬ੍ਰੇਰੀ 'ਚ ਲੱਗੀ ਸੀ, ਪਰ ਇੰਡੀਆ ਦੀ ਦਖਲਅੰਦਾਜ਼ੀ ਤੋਂ ਬਾਅਦ ਦੇ ਵਿੱਚ ਉਸ ਨੂੰ ਉੱਥੋਂ ਉਤਾਰ ਦਿੱਤਾ ਗਿਆ ਸੀਗਾ। ਹੁਣ ਇਹ ਆ ਵੀ ਉੱਥੋਂ ਦੇ ਸਿੱਖਾਂ ਨੂੰ ਤੇ ਬਾਕੀ ਜਿਹੜੇ ਵਸਦੇ ਨੇ ਸਿੱਖ ਪੂਰੇ ਅਮਰੀਕਾ 'ਚ ਉਹਨਾਂ ਨੂੰ ਕਨੈਟੀਕਟ ਦੇ ਇਹਨਾਂ ਸਿੱਖਾਂ ਦਾ ਪੂਰਾ ਸਾਥ ਦੇਣਾ ਚਾਹੀਦਾ। ਇਸ ਚੀਜ਼ ਦੇ ਲਈ ਡਟ ਕੇ ਸਾਥ ਦੇਣ ਦੀ ਜਿਹੜੀ ਜ਼ਰੂਰਤ ਆ ਤਾਂ ਜੋ ਜਿਹੜਾ ਇਹ ਪ੍ਰੋਕਲੇਮੇਸ਼ਨ ਆਈ ਆ ਉੱਥੋਂ ਉਸ ਦੇ ਲਈ ਜਿਹੜੀ ਆ ਜੀ ਤੋੜ ਮਿਹਨਤ ਕਰਕੇ ਕੰਮ ਕਰਵਾਇਆ ਵੀ ਉਸ ਦੇ ਵਿੱਚ ਡਟੇ ਰਹਿਣ। ਜੀ ਆਪਾਂ ਪਿਛਲੇ ਦਿਨਾਂ ਤੋਂ ਜਿਹੜੀ ਆ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਆ ਵੀ ਕਿਸ ਤਰ੍ਹਾਂ ਜਿਹੜੀ ਇਕਨੋਮੀ ਆ ਉਹ ਬੈਡ ਟੂ ਵਰਸ ਹੁੰਦੀ ਜਾ ਰਹੀ ਆ। ਇਨਫਲੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਮਹਿੰਗਾਈ ਹੋਈ ਆ ਤੇ ਈਵਨ ਦੋ ਖਬਰਾਂ ਇਹ ਵੀ ਸੀਆਂ ਵੀ ਇੰਨੇ ਮਿਲੀਅਨਸ ਆਫ ਜੌਬਸ ਅਵੇਲੇਬਲ ਹੈਗੀਆਂ ਵੀ ਆ, ਲੋਕ ਜੌਬਸ ਨਹੀਂ ਕਰ ਰਹੇ, ਪਰ ਕਈ ਲੋਕਾਂ ਨੂੰ ਇਹ ਭੁਲੇਖਾ ਸੀ ਵੀ ਸ਼ਾਇਦ ਨਹੀਂ ਜੀ ਲੇ ਆਫ ਨਹੀਂ ਹੋਣੀ। ਹੁਣ ਅੱਜ ਤੋਂ ਹੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਵੱਡੀਆਂ ਕੰਪਨੀਆਂ ਨੇ ਲੇ ਆਫ ਅਨਾਉਂਸ ਕਰਨੀ ਵੀ ਸ਼ੁਰੂ ਕਰ ਦਿੱਤੀ ਹੈਗੀ ਆ। ਐਮਾਜ਼ਨ ਨੇ ਅੱਜ ਇਹ ਅਨਾਉਂਸ ਕਰ ਦਿੱਤਾ ਵੀ ਜੇ ਉਹਨਾਂ ਦਾ ਕੋਈ ਵੀ EMPLOYEE ਕਰੋਨਾ ਵਾਇਰਸ ਨਾਲ ਪੋਜ਼ਿਟਿਵ ਹੁੰਦਾ ਤੇ ਅਸੀਂ ਉਹਨਾਂ ਨੂੰ ਜੇ ਉਹ ਲੀਵ ਲੈਂਦੇ ਆ ਤੇ ਉਹਦੇ ਪੈਸੇ ਨਹੀਂ ਦੇਵਾਂਗੇ। ਉਹ ਆਪਣੀ ਜਿਹੜੀ ਜੋ ਵੀ ਉਹਨਾਂ ਦੀ ਛੁੱਟੀ ਹੁੰਦੀ ਆ ਉਹ ਲੈ ਸਕਦੇ ਆ, ਪਰ ਉਹ ਪੇਡ ਨਹੀਂ ਹੋਊਗੀ ਐਮਾਜ਼ਨ ਵੱਲੋਂ ਬਿਮਾਰ ਹੋਣ ਕਰਕੇ। ਜਦੋਂ ਕਿ ਪਿਛਲੀ ਵਾਰ ਇੱਕ ਮੇਰੇ ਖਿਆਲ ਨਾਲ ਲਾ ਵੀ ਪਾਸ ਕੀਤਾ ਸੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ 500 ਤੋਂ ਵੱਧ EMPLOYEE ਹੈਗੇ ਆ ਉਹਨਾਂ ਦਾ ਜੇ ਕੋਈ EMPLOYEE ਨੂੰ ਕਰੋਨਾ ਵਾਇਰਸ ਹੁੰਦੀ ਆ ਤੇ ਉਹਨੂੰ ਜਿੰਨਾ ਚਿਰ ਉਹ ਛੁੱਟੀਆਂ ਹੋ ਗਈਆਂ ਹਫ਼ਤਾ ਜਾਂ 2 ਹਫ਼ਤੇ ਦੀਆਂ ਤੇ ਕੰਪਨੀਆਂ ਉਸ ਨੂੰ ਪੇ ਕਰਨਗੀਆਂ। ਇਸੇ ਤਰ੍ਹਾਂ ਐਮਾਜ਼ਨ ਦੀ ਇੱਕ ਕੰਪਨੀ ਹੈਗੀ ਆ ਥ੍ਰੈਸੀਓ, ਇਹ ਇਹਨਾਂ ਨੇ ਬਾਈ ਕੀਤੀ ਸੀ ਐਮਾਜ਼ਨ ਨੇ ਪਿਛਲੇ ਸਾਲਾਂ ਦੇ ਦੌਰਾਨ, ਤੇ ਉਹਨਾਂ ਨੇ ਅੱਜ ਅਨਾਉਂਸ ਕੀਤਾ ਇੱਕ ਇੰਟਰਨਲ ਮੈਮੋ ਉਹਨਾਂ ਦਾ ਆਇਆ ਵੀ ਥ੍ਰੈਸੀਓ ਨੇ ਲੇ ਆਫ ਕਰਨੀ ਸ਼ੁਰੂ ਕਰ ਦੇਣੀ ਹੈਗੀ ਆ। ਇਹ ਉਹਨਾਂ ਦੇ CEO ਨੇ ਇੱਕ ਇੰਟਰਨਲ ਜਿਹੜਾ ਆ ਮੈਮੋ ਛੱਡਿਆ ਹੈਗਾ। ਥ੍ਰੈਸੀਓ $100 ਮਿਲੀਅਨ ਇਹਨਾਂ ਨੇ ਰੇਜ਼ ਕੀਤਾ ਸੀ। ਜੌਨ ਸਿਲਵਰਸਟੇਨ ਇਹ ਉਹਨਾਂ ਦੇ ਜਿਹੜੇ CEO ਆ ਇੱਕ ਟਾਈਮ ਦੇ ਉੱਤੇ। ਇਸੇ ਤਰ੍ਹਾਂ ਰੋਬਨਹੁੱਡ ਕੰਪਨੀ ਬੜੀ ਮਸ਼ਹੂਰ ਕੰਪਨੀ ਆ, ਉਹਦੇ ਜਿਹੜੇ CEO ਆ ਬਲੈਡ ਟੈਨਿੰਗ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ ਆਪਣੀ 9% ਵਰਕ ਫੋਰਸ ਉਸ ਨੂੰ ਲੇ ਆਫ ਕਰਨ ਜਾ ਰਹੇ ਆ। ਟੋਟਲ ਰੋਬਨਹੁੱਡ ਦੇ 3400 ਦੇ ਕਰੀਬ EMPLOYEE ਹੈਗੇ ਆ ਤੇ 300 ਲੋਕ ਉਹ ਲੇ ਆਫ ਕਰਨ ਜਾ ਰਹੇ ਆ। ਇਹ ਟੈਕ ਕਰੰਚ ਕੈਲਕੂਲੇਸ਼ਨ ਜਿਹੜੀ ਆ ਇੱਕ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈ। ਨੈਟਫਲਿਕਸ ਜਿਹਨੂੰ ਹੁਣੇ ਕਾਫੀ ਨੁਕਸਾਨ ਜਿਹੜਾ ਉਹ ਝੱਲਣਾ ਪਿਆ, ਬਹੁਤ ਬਿਗ
ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਸਟਾਕ ਜਿਹੜਾ ਉਹ ਡਿੱਗਾ ਸੀਗਾ। ਇਹਨਾਂ ਨੇ ਵੀ ਲੇ ਆਫ ਦੇ ਐਲਾਨ ਕੀਤੇ ਆ। ਕਹਿੰਦੇ ਵੀ ਕੁਛ ਮਹੀਨੇ ਪਹਿਲਾਂ ਹੀ ਇਹਨਾਂ ਨੇ ਕੁਛ ਨਵੇਂ ਬੰਦੇ ਜਿਹੜੇ ਹਾਇਰ ਕੀਤੇ ਸੀ, ਉਹਨਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾ ਰਹੇ ਆ। ਇਹਨਾਂ ਵਿੱਚੋਂ ਕੁਛ ਕੰਟਰੈਕਟ ਵੀ ਜਿਹੜੇ ਉਹ ਹੈਗੇ ਆ, ਜਿਨ੍ਹਾਂ ਨੂੰ ਸਟਾਫ ਜਿਹੜਾ ਉਹ ਰੱਖਿਆ ਸੀਗਾ। ਸੋ 25 ਸਟਾਫ ਤੇ ਕੰਟਰੈਕਟਰਸ ਕਹਿੰਦੇ ਆ ਵੀਰਵਾਰ ਨੂੰ ਇਹਨਾਂ ਨੇ ਪਿਛਲੇ ਲੇ ਆਫ ਕਰ ਦਿੱਤੇ ਸੀਗੇ। ਤੇ ਜੋ ਨੈਟਫਲਿਕਸ ਦੇ ਇਸ ਟਾਈਮ ਹਾਲਾਤ ਚੱਲ ਰਹੇ ਆ, ਸ਼ਾਇਦ ਜਿਹੜੀ ਮੰਦੀ ਦੇ ਵਿੱਚੋਂ ਇਹ ਖੁਦ ਲੰਘ ਰਿਹਾ ਆ, ਤੇ ਉਹ ਆਪ ਵੀ ਜਿਹੜੇ ਹਰਜੋਤ ਸਿੰਘ ਜੀ ਹੋਰ ਲੇ ਆਫਸ ਵੀ ਕਰ ਸਕਦੇ ਨੇ। ਜੀ ਤੇ ਇਹ ਇਕਨੋਮੀ ਦੇ ਨਾਲ ਹੀ ਜੁੜੀ ਹੋਈ ਗੱਲ ਦੇ ਵਿੱਚ ਜੇ ਦੱਸਦੇ ਜਾਈਏ, ਆਪਾਂ ਦੇਖਿਆ ਵੀ ਕੋਵਿਡ ਦੇ ਦੌਰਾਨ ਸਾਰੇ ਕੰਮ ਵਰਕ ਫਰੋਮ ਹੋਮ ਜਿਹੜੇ ਉਹ ਸ਼ੁਰੂ ਹੋ ਗਏ ਸੀ। ਗੋਲਡਮੈਨ ਸੈਕਸ ਦੇ CEO ਡੇਵਿਡ ਸੋਲੋਮਨ ਨੇ ਦੱਸਿਆ ਵੀ ਇਨ ਪਰਸਨ ਅਟੈਂਡੈਂਸ ਹੁਣ 50% ਤੋਂ ਉੱਤੇ ਵਧੀ ਆ। ਜਿਹੜੇ ਰਿਟਰਨ ਟੂ ਆਫਿਸ ਦੇ ਜ਼ੋਰ ਜਿਹੜਾ ਉਹ ਲਾਇਆ ਜਾ ਰਿਹਾ ਵੀ ਮੁੜ ਦੁਬਾਰਾ ਕੰਮਾਂ ਦੇ ਉੱਤੇ ਜਿਹੜਾ ਉਹ ਜਾਓ। ਸੋ ਇਹ ਗੋਲਡਮੈਨ ਸੈਕਸ ਨੇ ਹੀ ਦੱਸਿਆ ਵੀ ਇਹਨਾਂ ਦੇ ਹੀ ਆਫਿਸ ਦੇ ਵਿੱਚ 50 ਤੋਂ 60% ਅਟੈਂਡੈਂਸ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਚੁੱਕੀ ਹੈਗੀ ਆ। ਤੇ ਪ੍ਰੀ ਕੋਵਿਡ ਫਿਗਰ ਦੇ ਇਰਦ ਗਿਰਦ ਜਿਹੜਾ ਕਿ 80% ਬਣਦਾ ਆ, ਉਸ ਦੇ ਵੱਲ ਨੂੰ ਹੌਲੀ ਹੌਲੀ ਵੱਧ ਰਹੇ ਹੈਗੇ ਆ। ਹੁਣ ਵੱਡੀਆਂ ਕੰਪਨੀਆਂ ਦੇ ਦੁਆਰਾ ਲਗਾਤਾਰ ਜ਼ੋਰ ਜਿਹੜਾ ਆ ਉਹ ਲਾਇਆ ਜਾ ਰਿਹਾ ਆ। ਵੱਡੀਆਂ ਕੰਪਨੀਆਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਨਵੈਸਟਮੈਂਟਸ ਉਹ ਦਾਅ ਦੇ ਉੱਤੇ ਇਸ ਲਈ ਲੱਗੀਆਂ ਸੀਗੀਆਂ ਵੀ ਕਿਉਂਕਿ ਕੰਮ ਤਾਂ ਘਰੋਂ ਵੀ ਹੋਈ ਜਾ ਰਹੇ ਸੀ। ਕੰਮ ਸਗੋਂ ਵੱਧ ਜਿਹੜਾ ਇਹਨਾਂ ਨੇ ਲੋਕਾਂ ਦੇ ਕੋਲੋਂ ਘਰੋਂ ਲਿਆ ਆ, ਪਰ ਆਪਣੀਆਂ ਉਹ ਇਨਵੈਸਟਮੈਂਟਸ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਫੇਰ ਕਹਿੰਦੇ ਆ ਟਰੈਵਲ ਦੀ ਖੱਜਲ ਖੁਆਰੀ ਦੇ ਵਿੱਚ ਇਹ ਪਾਉਣ ਜਾ ਰਹੇ ਆ। ਜੀ ਈਵਨ ਦੋ ਇਲੋਨ ਮਸਕ ਨੇ ਜਿਹੜੀ ਆ ਟਵਿੱਟਰ ਨੂੰ ਖਰੀਦ ਲਿਆ ਆ, ਪਰ ਟਵਿੱਟਰ ਪਿਛਲੇ ਕਈ ਕੁਆਰਟਰਸ ਤੋਂ ਪ੍ਰੋਫਿਟੇਬਲ ਹੈ ਨਹੀਂ। ਅੱਜ ਇੱਕ ਐਨਾਲਿਸਟ ਨੇ ਪ੍ਰੈਡਿਕਟ ਕੀਤਾ ਆ ਕਿ ਇਲੋਨ ਮਸਕ ਜਦੋਂ ਹੀ ਟੇਕ ਓਵਰ ਕਰੇਗਾ ਟਵਿੱਟਰ ਨੂੰ, 20% ਉਹਦੀ ਜਿਹੜੀ ਵਰਕ ਫੋਰਸ ਆ ਉਸ ਨੂੰ ਲੇ ਆਫ ਕਰ ਦੇਵੇਗਾ। ਕਹਿੰਦੇ ਵੀ ਜਿਹੜਾ ਉਸਨੇ ਖਰੀਦਿਆ ਹੈਗਾ ਆ, ਜਿਹੜੇ ਪੈਸੇ ਲਏ ਆ ਉਹਨਾਂ ਦੇ ਉੱਤੇ ਇੰਟਰਸਟ ਵੀ ਹੈਗਾ ਤੇ ਇੰਟਰਸਟ ਰੇਟ ਹੁਣ ਵੱਧ ਗਿਆ ਆ। ਸੋ ਅਲਟੀਮੇਟਲੀ ਕਹਿੰਦੇ ਵੀ 20% ਟਵਿੱਟਰ ਦੀ ਵਰਕ ਫੋਰਸ ਲੇ ਆਫ ਹੋ ਸਕਦੀ ਆ। ਇੱਕ ਐਨਾਲਿਸਟ ਨੇ ਦੱਸਿਆ 7500 ਦੇ ਕਰੀਬ EMPLOYEES ਹੈਗੇ ਟਵਿੱਟਰ ਦੇ ਗਲੋਬਲੀ, ਤੇ 20% ਉਹਦੇ ਵਿੱਚੋਂ ਲੇ ਆਫ ਹੋ ਸਕਦੇ ਆ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਆ। ਤੇ ਸਟਾਕਸ ਦੇ ਬਾਰੇ ਜੇ ਆਪਾਂ ਤੁਹਾਨੂੰ ਦੱਸਦੇ ਜਾਈਏ, ਅੱਜ ਜਦੋਂ ਆਪਾਂ ਸਵੇਰੇ ਖਬਰਾਂ ਕਰ ਰਹੇ ਸੀ ਉਦੋਂ ਮਾਰਕੀਟ ਥੱਲੇ ਵੱਲ ਨੂੰ ਤੁਰੀ ਸੀ, ਪਰ ਦਿਨ ਦੀ ਸਮਾਪਤੀ ਤੋਂ ਪਹਿਲਾਂ ਉਛਲੀ ਆ ਤੇ ਵਾਪਸ ਇਸਨੇ ਕਮਬੈਕ ਕੀਤਾ ਆ। ਤੇ ਅੱਜ ਹਰਿਆਲੀ ਜਿਹੜੀ ਸਟਾਕ ਮਾਰਕੀਟ 'ਚ ਦਿਖੀ ਆ। ਡਾਓ ਜੋਨਸ ਅੱਜ ਦਿਨ ਦੇ ਖਤਮ ਹੋਣ ਤੱਕ 84 ਪੁਆਇੰਟ ਵੱਧ ਕੇ 33,061 ਤੇ ਬੰਦ ਹੋਇਆ। S&P 23 ਪੁਆਇੰਟ ਵੱਧ ਕੇ 4155 ਤੇ ਨੈਸਡੈਕ 201 ਪੁਆਇੰਟ ਵੱਧ ਕੇ 12,536 ਤੇ। ਸੋਨੇ ਦਾ ਭਾਅ $1,864 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $105 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 2.98%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ $38,447 ਦੇ ਬਰਾਬਰ। ਇੱਕ $US ਦੀ ਕੀਮਤ ਇੰਡੀਆ ਦੇ 76 ਰੁਪਏ ਤੇ 53 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US